अस्सलाम वालेकुम जी बेलियो तो संगियो तो वीरियो आज ਅਸੀਂ ਆਇਆ ਇਸ ਟਾਈਮ ਡਿਸਟ੍ਰਿਕਟ ਆਫਿਸ ਸਰਗੋਦਾ ਦੇ ਵਿੱਚ ਜਿੱਥੇ ਕਿ ਤੁਹਾਨੂੰ ਪਤਾ ਹੈ ਕਿ ਹਕੂਮਤ ਪੰਜਾਬ ਨੇ ਬਹੁਤ ਬੜੀ ਸਕੀਮ ਜਿਹੜੀ ਕੱਢੀ ਵੰਡਾ ਕਰਾਓ ਤੇ ਸੁੱਖ ਪਾਓ ਵੀ ਜ਼ਮੀਨਾਂ ਦੇ ਜਿਹੜੇ ਰੋਲੇ ਪਏ ਹਨ ਅਕਸਰ ਜਿਹੜੇ ਲੋਕ ਮੁਸ਼ਤਰਕਾ ਖਾਤੇ 'ਚ ਬੈਠੇ ਨੇ ਉਹਨਾਂ ਰੋਲਿਆਂ ਨੂੰ ਕਿਵੇਂ ਖਤਮ ਕੀਤਾ ਜਾ ਸਕਦਾ ਤੇ ਵੰਡਾ ਹੁੰਦਾ ਕਿਵੇਂ ਇਸ ਵਾਸਤੇ ਜਿਹੜੇ ਸਾਡੇ ਬੜੇ ਅੱਛੇ ਦੋਸਤ ਨੇ ਡਿਸਟ੍ਰਿਕਟ ਕੋਆਰਡੀਨੇਟਰ ਨੇ ਪੂਰੇ ਸਰਗੋਦਾ ਜ਼ਿਲ੍ਹਾ ਦੇ ਜਿਹੜੇ ਇਸ ਸਕੀਮ ਨੂੰ ਲੀਡ ਕਰ ਰਹੇ ਨੇ ਵੀ ਕਿਸ ਤਰ੍ਹਾਂ ਵੰਡਾ ਹੋ ਸਕਦਾ ਇਹਨਾਂ ਦੇ ਨਾਲ ਅਸਾਂ ਚੰਦ ਗੱਲਾਂ ਕਰਨੀਆਂ ਤੁਹਾਡੀ ਮਾਲੂਮਾਤ ਵਾਸਤੇ ਬਈ ਤੁਸੀਂ ਕਿਵੇਂ ਉਹ ਵੰਡਾ ਕਰਾ ਸਕਦੇ ਹੋ ਤੇ ਕਿਵੇਂ ਉਹਨਾਂ ਰੋਲਿਆਂ ਦੇ ਵਿੱਚੋਂ ਨਿਕਲ ਸਕਦੇ ਹੋ ਸੁੱਖ ਕਿਵੇਂ ਪਾ ਸਕਦੇ ਹੋ। अस्सलाम वालेकुम वसीम भाई, क्या हाल है? अस्सलाम जी। ठीक है कालू साहब जी जी करम जलाल जी। अच्छा वसीम भाई ये दसो चौधरी साहब कि ये वंडा कराओ सुख पाओ स्कीम है की इस दे वास्ते की तुसी कर रहे हो हुकूमत की माशाल्लाह जी ये हुकूमत पंजाब का प्रोग्राम है। अच्छा सारियां खेवटां नूं वंड करवाओ। अच्छा भी अपने अपने खाते जिहड़े ने इन्हां नूं अलहदा करवाओ। अगे सारियां खेवटां दे विच बड़े मसाइल ने बल्कि मैं तो कहांगा कि 80% जिहड़े तुहाडे ज़मीनां दे मसले मसाइल ने वो अच्छा इन्हां सारियां खेवटां दी वजह तो ही जन्म लैंदे ने। अच्छा ਤੁਸੀਂ ਆਪਣੇ ਵੱਡੇ ਕਰਵਾਓ ਅਲੱਗ-ਅਲੱਗ ਦੂਸਰੇ ਭਾਈ ਨਾਲ ਤੁਹਾਡੇ ਮਸਲੇ ਮਸਾਇਲ ਖਤਮ ਹੋ ਜਾਣਗੇ ਤੇ ਤੁਹਾਡੇ ਆਉਣ ਵਾਲੇ ਬੱਚਿਆਂ ਦਾ ਮੁਸਤਕਬਲ ਜਿਹੜਾ ਤੁਹਾਡਾ ਤੇ ਮਹਿਫੂਜ਼ ਹੋ ਰਿਹਾ ਹੈ ਤੁਹਾਡੇ ਬੱਚਿਆਂ ਦਾ ਮੁਸਤਕਬਲ ਵੀ ਮਹਿਫੂਜ਼ ਹੋ ਜਾਏਗਾ ਇਹ ਸਕੀਮ ਦੇ ਨਾਲ। ਜੀ ਇਸ ਸਕੀਮ ਦੇ ਨਾਲ। ਔਰ ਇਸ ਤੋਂ ਪਹਿਲੇ ਇਹਨਾਂ ਦਾ ਤਕਸੀਮ ਕਰਵਾਣੀ ਹੁੰਦੀ ਸੀ ਬੜਾ ਪ੍ਰੋਗਰਾਮ ਬਹੁਤ ਲੰਬਾ ਹੁੰਦਾ ਸੀ ਬੜਾ ਟਾਈਮ ਲੱਗ ਜਾਂਦਾ ਸੀ ਜਿਸ ਵਜ੍ਹਾ ਤੋਂ ਲੋਕ ਇਸ ਤਰਫ ਨਹੀਂ ਸਨ ਜਾਂਦੇ ਕਿ ਨਹੀਂ ਸਨ ਕਰਵਾਉਂਦੇ ਵੱਡਿਆਂ ਨੂੰ ਜਾਣਾ ਟਾਈਮ ਬਹੁਤ ਜ਼ਾਇਆ ਹੁੰਦਾ ਸੀ। ਅੱਛਾ ਇਸ ਵਜ੍ਹਾ ਤੋਂ ਲੋਕ ਵੰਡੇ ਨਹੀਂ ਸਨ ਕਰਵਾਉਂਦੇ। ਅੱਛਾ ਹੁਣ ਇਸ ਦੇ ਨਾਲ ਟਾਈਮ ਜਿਹੜਾ ਬਚੇਗਾ ਇਸ ਦੇ ਉੱਤੇ ਖਰਚਾ ਕਿਤਨਾ ਹੁੰਦਾ ਅੱਗੇ ਤਾਂ ਅਸੀਂ ਸੁਣਦੇ ਆ ਮਹਿਕਮਾ ਮਾਲ ਵਾਲ ਅਕਸਰ ਬੰਦੇ ਇਸੇ ਤੋਂ ਨਹੀਂ ਵੇਂਦੇ ਪੈਸਾ ਬਹੁਤ ਜ਼ਿਆਦਾ ਲੱਗਦਾ ਹੈ ਕਿਸੇ ਕੰਮ ਤੇ। ਜੀ ਜੀ ਇਸ ਕੰਮ ਤੇ ਤੁਹਾਡੀ ਤਰਫ ਹੁਣ ਕਿਤਨਾ ਖਰਚਾ ਹੈ ਹੁਕੂਮਤ ਤਾਂ ਸੁਣਿਆ ਹੈ ਵੀ ਫੀਸ ਮਾਫ ਕਰ ਜੀ ਜੀ ਇਹਦੀ ਕੋਈ ਫੀਸ ਨਹੀਂ। ਅੱਛਾ ਇਹ ਬਗੈਰ ਫੀਸ ਤੋਂ ਹੋ ਰਹੇ ਨੇ। ਤੁਸੀਂ ਆਪਣੇ ਮੁਤਲਕਾ ਪਟਵਾਰੀ ਦੇ ਕੋਲ ਜਾਣਾ ਜਾਂ ਸਾਡੀ ਇੱਕ ਵੈਬਸਾਈਟ ਹੈ ਉਸ ਨੂੰ ਵਿਜ਼ਿਟ ਕਰੋ ਤੇ ਉਹਦੇ ਵਿੱਚ ਸਾਰੀ ਮਾਲੂਮਾਤ ਹੈ। ਸਭ ਤੋਂ ਬਿਹਤਰੀਨ ਕਿ ਤੁਸੀਂ ਜਿਹੜਾ ਤੁਹਾਡਾ ਮੁਤਲਕਾ ਤੁਹਾਡੇ ਚੱਕ ਦਾ ਤੁਹਾਡੇ ਮੌਜ਼ੇ ਦਾ ਪਟਵਾਰੀ ਉਹਨੂੰ ਮਿਲੋ ਉਹਨੂੰ ਦੱਸੋ ਕਿ ਮੈਂ ਵੰਡੇ ਕਰਵਾਉਣਾ ਚਾਹੁੰਦਾ ਇਸ ਮੁਸ਼ਤਰਕਾ ਖੇਵਟਾਂ ਤੋਂ ਬਾਹਰ ਨਿਕਲਣਾ ਚਾਹੁੰਦੇ ਹਾਂ ਅਸੀਂ। ਇਹਦੇ ਵਿੱਚ ਇੰਜ ਹੈ ਜੀ ਇੱਕ ਮਸਲਨ ਫਰਜ਼ ਕੀਤਾ ਇੱਕ ਬੰਦਾ ਹੈ ਉਹ ਇੱਕ ਜਗ੍ਹਾ ਦੇ ਉੱਤੇ ਬੈਠਾ ਹੈ ਇੱਕ ਉਸ ਕੋਲ ਰਕਬਾ ਹੈ ਜੀ ਜੀ ਅੱਛਾ ਹੁਣ ਉਹ ਰਕਬਾ ਮੁਸ਼ਤਰਕਾ ਤੌਰ ਤੇ ਪੂਰਾ ਮੁਰੱਬੇ ਦੇ ਵਿੱਚ ਉਸ ਦਾ ਇੱਕ ਹਿੱਸਾ ਉਸ ਦੇ ਨਾਂ ਹੈ ਠੀਕ ਹੈ ਜੀ लेकिन जेड़ी जगह ते वो बैठा है ना जेड़े जेड़े किले उस कोल है उस खेवट चो कोई नहीं उस खेवट उस दे ना कोई नहीं मुरब्बे दे विच उस दे ना है लेकिन वो खेवट उस दे ना कोई नहीं कब्जा उस दे कोल है ते क्या वो उस सूरत दे विच अगर वो वंडा करांदा है ते वो जेड़ी जगह उस दे कोल है वो उस दे ना हो जासी वंडे दे विच। नहीं जी ये जेड़े इस तरह के मसाइल वाली खेवटां ने हां इन्हां दी तरफ हाले नहीं जा रहे जेड़ी खेवटां दे विच इस तरह के मसाइल नहीं है। अच्छा पहले वो कर रहे हैं ये दूसरे फेस फेस तो बाद जेड़े ने इस पासे फिरदा लाया अमल तैयार। अच्छा पहले बगैर जेड़े रोले तो है वो वाले जी 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 अगर कोई बंदा आखदा जी ਤੁਹਾਨੂੰ ਆ ਕੇ ਦਰਖਾਸਤ ਦਿੰਦਾ ਜੀ ਫਲਾਣੀ ਜਗ੍ਹਾ ਦੇ ਉੱਤੇ ਜਿਹੜਾ ਬੰਦਾ ਬੈਠਾ ਨਾ ਕਾਬਿਜ਼ ਉਹ ਜਗ੍ਹਾ ਮੇਰੀ ਹੈ ਤੇ ਮੇਰੀ ਜਿਹੜੀ ਹੈ ਨਾ ਜਿਹੜੀ ਜਗ੍ਹਾ ਮੈਂ ਮੇਰੇ ਕੋਲ ਲੱਗੇ ਮੈਂ ਕੱਢਦਾ ਪਿਆ ਮੈਂ ਉਹ ਨਹੀਂ ਕੱਢਣੀ ਜੀ ਜੀ ਉਸ ਨੂੰ ਤੁਸੀਂ ਕੀ ਕਰਦੇ ਹੋ ਹੈਲਪ ਆਊਟ ਭਈ ਉਸ ਨੂੰ ਉਸ ਦਾ ਕੇਸ ਚਲਾਉਂਦੇ ਹੋ ਜਾਂ ਉਸ ਦਾ ਹੀ ਤੁਸੀਂ ਆਖਦੇ ਹੋ ਭਈ ਇਹ ਤਾਂ ਪਹਿਲੇ ਨਹੀਂ ਉਹ ਪਹਿਲੇ ਅਦਾਲਤੀ ਪਹਿਲੇ ਮਸਲੇ ਮਸਾਇਲ ਜਿਹੜੇ ਉਹਨਾਂ ਦੇ ਖਤਮ ਹੋਣਗੇ। ਅੱਛਾ ਉਹ ਅਲੱਗਾ ਚੀਜ਼ ਹੈ। ਵੰਡਾ ਜਾਤ ਜਿਹੜੇ ਨੇ ਜਿਸ ਖਾਤੇ ਦੇ ਵਿੱਚ ਜਿਸ ਖੇਵਟ ਦੇ ਵਿੱਚ ਤੁਸੀਂ ਮੌਜੂਦ ਹੋ ਉਹਦੇ ਵਿੱਚ ਮੁਸ਼ਤਰਕਾ ਖਾਤੇ ਦੇ ਵਿੱਚ ਸਾਂਝੇਦਾਰੀ ਦੇ ਵਿੱਚ 10 ਜਾਂ 12 ਜਾਂ 14 ਇੱਕ ਫੈਮਿਲੀ ਦੇ ਜਾਂ ਮੁxtਲਫ ਫੈਮਲੀਆਂ ਦੇ ਲੋਕ ਹੁੰਦੇ ਨੇ ਉਹਦੇ ਵਿੱਚ ਤੁਸੀਂ ਜਿਤਨੀ ਮਾਲਕੀ ਦੇ ਮਕਸਦ ਇੱਕ ਮਿਸਾਲ ਦੇ ਤੌਰ ਤੇ 40 ਕਨਾਲ ਦੀ ਖੇਵਟ ਹੈ ਉਹਦੇ ਵਿੱਚ 20 ਮਾਲਕ ਨੇ। ਅੱਛਾ ਕੋਈ 2 ਕਨਾਲ ਦਾ ਮਾਲਕ ਹੈ ਕੋਈ 3 ਕਨਾਲ ਦਾ ਮਾਲਕ ਹੈ ਕੋਈ 8 ਕਨਾਲ ਦਾ ਮਾਲਕ ਹੈ। ਬਿਲਕੁਲ ਉਹ ਜਿੰਨੇ ਰਕਬੇ ਦਾ ਮਾਲਕ ਹੋਏਗਾ ਉਹਨੇ ਰਕਬੇ ਦਾ ਉਹਦਾ ਅਲੱਗਾ ਵੰਡਾ ਜਿਹੜਾ ਜਿਸ ਤੇ ਉਹ ਕਾਬਜ਼ ਹੋਏਗਾ ਉਹਦਾ ਅਲੱਗਾ ਵੰਡਾ ਬਣਾ ਦਿੱਤਾ ਜਾਏਗਾ ਔਰ ਕੁਝ ਵੀ ਕੋਈ ਫੀਸ ਨਹੀਂ ਹੋਏਗੀ। ਅੱਛਾ ਅਗਰ ਹੁਣ ਜਿਸ ਤਰ੍ਹਾਂ ਤੁਸੀਂ ਵੇਖਦੇ ਹੋ ਬੜਾ ਘੱਟ ਰੁਝਾਨ ਹੈ ਲੋਕ ਬਹੁਤ ਮੈਂ ਨਹੀਂ ਵੇਖਿਆ ਇਤਨਾ 6 ਮਹੀਨੇ ਹੋ ਗਏ ਨੇ ਸਕੀਮ ਨੂੰ ਆਇਆ ਕਿਤਨੇ ਤੁਹਾਡੇ ਕੋਲ ਕੇਸ ਆਏ ਜੀ ਜੀ ਇਹ ਕੇਸ ਨਾ ਆਣ ਦੀ ਵਜ੍ਹਾ ਕੀ ਹੈ ਬਈ ਉਹ ਰੋਲੇ ਕੋਈ ਨਹੀਂ ਜਾਂ ਕੀ ਵਜ੍ਹਾ ਕੀ ਹੈ ਲੋਕ ਕਿਉਂ ਨਹੀਂ ਆ ਰਹੇ ਲੋਕਾਂ ਨੂੰ ਹਾਲੇ ਇਸ ਚੀਜ਼ ਦਾ ਐਡੀ ਅਵੇਅਰਨੈਸ ਨਹੀਂ ਪਤਾ ਨਹੀਂ ਹੈ। ਅੱਛਾ ਔਰ ਬਹੁਤ ਅੱਛੀ ਚੀਜ਼ ਹੈ ਬੜੀ ਅੱਛੀ ਸਕੀਮ ਹੈ ਇਹਦੇ ਤੋਂ ਫਾਇਦਾ ਉਠਾਉਣਾ ਚਾਹੀਦਾ ਹੈ
ਤਾਂ ਕਿ ਕੱਲ ਨੂੰ ਜਿਹੜੇ ਮਸਾਇਲ ਜਨਮ ਲੈਣੇ ਨੇ, ਮਜ਼ੀਦ ਰੋਜ਼ ਬਰੋਜ਼ ਇਹਨਾਂ ਮਸਾਇਲ 'ਚ ਇਜ਼ਾਫਾ ਹੋ ਰਿਹਾ ਹੈ। ਆਬਾਦੀ ਦੇ ਵਧਣ ਨਾਲ ਜ਼ਾਹਿਰ ਗੱਲ ਹੈ ਜ਼ਮੀਨ ਹਿੱਸੇਦਾਰ ਜ਼ਿਆਦਾ ਹੋਣ ਨਾਲ ਮਸਾਇਲ ਜ਼ਿਆਦਾ ਵੱਧ ਰਹੇ ਨੇ। ਹਾਂ ਉਸ ਤੋਂ ਪਹਿਲੇ ਹੀ ਇਸ ਨੂੰ ਆਪੋ ਆਪਣੇ ਵੰਡੇ ਬਣਵਾ ਲੈਣੇ ਚਾਹੀਦੇ ਤਾਂ ਕਿ ਇਹਨਾਂ ਮਸਲਿਆਂ ਦੇ ਵਿੱਚ ਅਸੀਂ ਨਿਕਲੀਏ। ਇਹ ਫਿਲਹਾਲ ਤਾਂ ਤੁਸੀਂ ਉਹੀ ਬਣਾ ਰਹੇ ਹੋ ਨਾ ਵੰਡੇ ਜਿਨ੍ਹਾਂ ਦੇ ਰੋਲੇ ਕੋਈ ਨਹੀਂ, ਜੀ। ਵਿਰਾਵਾਂ ਦੇ ਆਪਸ ਵਿੱਚ ਚੈਨ ਦੀ ਵਿਰਾਵਾਂ ਦੇ ਜੀ ਉਹ ਵਿਰਾ ਜਿਹੜੇ ਨੂੰ ਆਖਦੇ ਜੀ। ਉਂਝ ਜਿਹੜੇ ਰੋਲਿਆਂ ਵਾਲੇ ਹੈ ਨੇ ਜਾਂ ਦੂਸਰੇ ਮੁਰੱਬਿਆਂ ਵਾਲੇ ਜਾਂ ਖੇਪਟਾਂ ਵਾਲੇ ਉਹਨਾਂ ਦੇ ਜਿਹੜੇ ਅਦਾਲਤੀ ਕੇਸ ਅੱਗੇ ਚੱਲ ਰਹੇ ਨੇ ਉਹਨਾਂ ਨੂੰ ਚੱਲ ਰਹੇ ਨੇ ਉਹਨਾਂ ਦੇ ਹਾਲੇ ਬਾਰੇ ਚ ਸਾਡੇ ਕੋਲ ਕੋਈ ਹਦਾਇਤ ਨਹੀਂ ਵੀ ਉਹਨਾਂ ਦਾ ਕੀ ਕਰਨਾ ਹੈ, ਜਿਸ ਤਰ੍ਹਾਂ ਆਣਗੀਆਂ ਉਹ। ਅੱਛਾ ਵਸੀਮ ਭਾਈ, ਅਗਰ ਇਹ ਕੋਈ ਵੀ ਨਹੀਂ ਕਰਾਂਦਾ ਵੱਡਾ, ਬੰਦੇ ਇਤਨੇ ਨਹੀਂ ਕਰਾਂਦੇ, ਤੇ ਕਿਆ ਹਕੂਮਤ ਪੰਜਾਬ ਦਾ ਕੋਈ ਇਸ ਤਰ੍ਹਾਂ ਦਾ ਆਉਣ ਵਾਲੇ ਵਕਤ ਤੇ ਹੈ ਟਾਰਗੇਟ ਪਈ ਇਸ ਨੂੰ ਆਪੇ ਹੀ ਕਰ ਦਿਓ ਵੱਡਾ? ਜੀ ਇਹ ਵੀ ਚੀਜ਼ ਹੈ। ਦੂਸਰਾ ਇਹ ਵੇ ਕਿ ਆਉਣ ਵਾਲੇ ਵਕਤ ਦੇ ਵਿੱਚ ਫਿਰ ਤੁਸੀਂ ਇਹ ਪੈਸੇ ਦੇ ਕੇ ਕਰਵਾਓਗੇ। ਅੱਛਾ ਫਿਰ ਵੀ ਸ਼ੁਰੂ ਹੋ ਜੀ, ਪੈਸੇ ਵੀ ਦਿਓਗੇ ਔਰ 50,000 रुपया एक वनडे की फीस होएगी। और दूसरा है कि तुसी जो मुशतरका खाते मसले मसाइल तुसी अपनी जमीन सेल भी नहीं कर सकोगे। अच्छा, कोई कर्ज नहीं ले सकोगे, किसी की जमानत नहीं दे सकोगे। मालक तुसी होवोगे, कब्जा तुहाडा होएगा, लेकिन तुसी उहनूं इस्तेमाल ज़राअत दे हवाले नाल ते कर सकोगे। बाकी तुसी सेल परचेज वाला काम जेड़ा नहीं कर सकोगे। अच्छा, ये जेड़ा ये वड्डी अलार्मिंग सिचुएशन है भी अगर तुसी ये ना करा सको तो फिर आने वाले वक्त च इसके नुकसानात जेड़े ने ओ जी जी जी। वसीम भाई, अगर कोई बंदा फिर भी तुहानू पता ही है भाई इत्थे पाकिस्तान है, एक बंदा हुंदा है करवाने वास्ते ते कोई पैसे की डिमांड होए ते वो बंदा किसी जगह ते शिकायत कर सकता है भी मेरे को फलाना बंदा डिमांड कर रहा है जी। क्योंकि इस वजह तो ज्यादातर बंदे नहीं न करवाते ऐसा हाले तक कोई सुनिया नहीं जे। अच्छा, शिकायत ऐसी कोई शिकायत साडे कोल मसूल नहीं हुई। कोई हेल्पलाइन है इस तरह की? उस तो बाद लोगों को पता चल गया कि फ्री है। मेरा नहीं ख्याल कि लोग ही पटवारी नूं या किसी भी अमले दे किसी बंदे नूं कुछ डिमांड कोई भी करता है, पटवारी नूं मिलन वो तुहाडे कोलों डिमांड करेगा ही नहीं। सरकार उन्होंने खुद पैसा दे रही है, वो तुहाडे कोल कोई डिमांड नहीं करेगा। कोई भी पटवारी कर भी नहीं रहा। इस तो अलावा कोई करता है अमले फील्ड अमला तो अलावा कोई करता है ਉਹਦੀ ਸ਼ਿਕਾਇਤ ਜਿਹੜੀਆਂ ਨੂੰ ਮੁਤਲਕਾ ਤਹਿਸੀਲ ਦੇ ਵਿੱਚ ਤੁਸੀਂ ਇਸੇ ਸਭਾ ਨੂੰ ਦੇ ਸਕਦੇ ਹੋ। ਅੱਛਾ, ਇਹ ਦੱਸੋ ਜਿਹੜਾ ਇਹ ਵੰਡਾ ਕਰਾਓ ਸਕੀਮ ਇਹ ਸਿਰਫ ਚੱਕਾਂ ਵਾਸਤੇ ਹੈ ਜਾਂ ਸ਼ਹਿਰਾਂ ਦੇ ਵਿੱਚ ਵੀ ਪਲਾਟਾਂ ਦਾ ਹੀ ਬੜਾ ਰੋਲ ਹੋ ਰਹਿੰਦਾ ਹੈ ਇਸ ਤਰ੍ਹਾਂ ਦਾ? ਨਹੀਂ, ਇਹ ਜਿਹੜਾ ਪਹਿਲੀ ਸਕੀਮ ਚੱਲ ਰਹੀ ਹੈ ਇਹ ਜਿਹੜੇ ਕੰਪਿਊਟਰਾਈਜ਼ ਮੌਜ਼ਾਜਾਤ ਨੇ, ਜਿਹੜੇ ਕੰਪਿਊਟਰ ਹੋ ਚੁੱਕੇ ਨੇ ਉਹਨਾਂ ਦਾ ਔਰ ਜ਼ਰੀ ਰਕਬਿਆਂ ਦਾ। दूसरी ਜਿਹੜੀ ਤਕਸੀਮ ਹੈ ਉਹ ਵੈਸੇ ਵੀ ਸ਼ਹਿਰਾਂ ਦੇ ਵਿੱਚ ਤੇ ਆਲਰੇਡੀ ਕਲੋਨੀਆਂ ਵਗੈਰਾ ਜਿਹੜੀਆਂ ਹਾਊਸਿੰਗ ਸਕੀਮਾਂ ਨੇ, ਕਾਨੂੰਨੀ ਹਾਊਸਿੰਗ ਸਕੀਮਾਂ, ਉਹ ਪਹਿਲੇ ਹੀ ਆਪਣਾ ਤਕੀਮਾ ਔਰ ਸਾਰਾ ਪਲਾਟ ਨੰਬਰਿੰਗ ਕਰਵਾ ਕੇ ਲੈਦਾ ਉਹਨਾਂ ਕੀਤਾ ਹੁੰਦਾ ਹੈ। ਅੱਛਾ, ਜਿਹੜੀਆਂ ਗੈਰ ਕਾਨੂੰਨੀ ਨੇ ਉਹ ਵੈਸੇ ਹੀ ਬੈਨ ਹੋ ਰਹੀਆਂ ਨੇ ਔਰ ਕੁਝ ਬੈਨ ਹੋਈਆਂ ਵੀ ਨੇ। ਉਹ ਮਸਲੇ ਮਸਾਇਲ ਆਪਣੀਆਂ ਕਲੋਨੀਆਂ ਨੂੰ ਮਨਜ਼ੂਰ ਕਰਵਾਉਣਗੇ ਤਾਂ ਉਹਨਾਂ ਦਾ ਵੈਸੇ ਹੀ ਹੱਲ ਹੋ ਜਾਏਗਾ। ਇਹ ਜ਼ਰੀ ਰਕਬਾਜਾਤ ਜਿਹੜੇ ਨੇ ਚਕੂਕ ਦੇ ਮੌਜ਼ਾਜਾਤ ਦੇ ਮੈਨੂਅਲ ਨਹੀਂ, ਕੰਪਿਊਟਰਾਈਜ਼। अच्छा, उन्होंने वास्ते वड्डा चौधरी साहब बड़ी मेहरबानी तुहाडी कि तुसा इतना अपना कीमती टाइम दिता ते तुसा साडे वेखण वाले सारे भाइयां नूं मालूमात दित्तियां जी। तुहानूं जिस तरह चौधरी साहब दस रहे हैं हुण ये स्कीम जिहड़ी फ्री है, कोई इस उत्ते खर्चा नहीं है ते इस तुसीं फायदा उठा सकदे हो। आने वाले वक्त इस उत्ते खर्चा हो जाना, पैसे लगने ने, फिर ज्यादा मजबूरी बन जानी कराउण दी, फिर बर्डन भी बहुत ज्यादा इन्हां दे उत्ते आ जाना और मसाइल हो जाने। उम्मीद करने हैं कि तुहानूं साडी मालूमात पसंद आसी। वंडा कराओ ते सुख पाओ। बस आखिरी ना दे ही नारा, वंडा कराओ सुख पाओ। बहुत शुक्रिया। अल्लाह हाफिज़ पाकिस्तान।